ਤੇ ਬਹੁਤ ਸਾਰੇ ਸਾਡੇ ਸਰੋਤਿਆਂ ਦੇ ਵੈਦਰ ਰਿਲੇਟਡ ਕੁਐਸਚਨ ਹੈਗੇ ਆ, ਕਿਹੜਾ ਹਾਈਵੇ ਬਣਦਾ ਕਿਹੜਾ ਨਹੀਂ। ਇੱਕ ਆਪਣੇ ਸਰੋਤੇ ਆ, ਉਹ ਕਹਿੰਦੇ ਵੀ ਏਟੀ ਖੁੱਲਿਆ ਕਿ ਨਹੀਂ। ਇਸੇ ਤਰ੍ਹਾਂ ਜੋ ਗ੍ਰੇਪ ਵਾਈਨ ਵਾਲਾ ਏਰੀਆ ਆ ਹਾਈਵੇ 5 ਦਾ, ਉਹ ਪਹਿਲਾਂ ਕੁਝ ਸਮੇਂ ਬੰਦ ਵੀ ਹੋਇਆ ਸੀ। ਉਹਦੇ ਬਾਰੇ ਵੀ ਜੇ ਕਿਸੇ ਨੂੰ ਅਪਡੇਟ ਹੋਈ ਟਰੱਕਰਸ ਨੂੰ ਜ਼ਰੂਰ ਦੱਸਿਓ, ਕਿਉਂਕਿ ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਨੇ ਕੱਲ ਕਾਫੀ ਕਾਉਂਟੀਜ਼ ਨੂੰ ਨੈਚੁਰਲ ਜਿਹੜਾ ਡਿਜ਼ਾਸਟਰ ਡਿਕਲੇਅਰ ਕੀਤਾ, ਸਟੇਟ ਆਫ ਐਮਰਜੈਂਸੀ ਡਿਕਲੇਅਰ ਕੀਤੀ ਆ। ਉਹਨਾਂ 'ਚ ਕਰਨ ਕਾਉਂਟੀ ਵੀ ਆ। ਗ੍ਰੇਪ ਵਾਈਨ ਵਾਲਾ ਏਰੀਆ ਕਰਨ ਕਾਉਂਟੀ 'ਚ ਆਉਂਦਾ ਆ। ਜਦੋਂ 5 ਤੇ ਆਪਾਂ ਪਹਾੜੀਆਂ ਨੂੰ ਲਾਸ ਐਂਜਲਸ ਨੂੰ ਜਾਂਦੇ ਆ, ਉਹਦੇ ਨਾਲ ਨਾਲ ਲਾਸ ਐਂਜਲਸ, ਮਡੇਰਾ, ਟੋਲੈਰੀ, ਇਹ ਸਾਰੀਆਂ ਜਿਹੜੀਆਂ ਕਾਉਂਟੀਜ਼ ਆ, ਕਰਨ, ਐਮਾਡੋਰ, ਲਾਸ ਐਂਜਲਸ, ਮਡੇਰਾ, ਮੈਰੀਪੋਸਾ, ਮੋਨੋ, ਨਵਾਡਾ, ਸੈਨ ਬਰਨਾਡੀਨੋ, ਸੈਨ ਲੂਇਸ ਓਬਿਸਪੋ, ਸੈਂਟਾ ਬਾਰਬਰਾ, ਸਿਆਰਾ, ਸਨੋਮਾ ਤੇ ਟੋਲੈਰੀ, ਇਹਨਾਂ ਨੂੰ ਡਿਕਲੇਅਰ ਕੀਤਾ ਗਿਆ ਆ। ਸਨੋ ਠੰਡ ਬੜੀ ਆ, ਕਈ ਏਰੀਆ ਸਨੋ ਪਈ ਆ। ਸੋ ਇਹ ਜਿਹੜੀਆਂ ਮੈਂ ਕਾਉਂਟੀ ਦੱਸੀਆਂ, ਖਾਸ ਕਰਕੇ ਸਦਰਨ ਕੈਲੀਫੋਰਨੀਆ ਵਾਲੀਆਂ, ਇਹਨਾਂ 'ਚ ਟਰੱਕਰ ਬਹੁਤ ਜਾਂਦੇ ਆ। ਉਹਨਾਂ ਦੇ ਬਾਰੇ ਵੀ ਕਿਸੇ ਦੇ ਕੋਲ ਕੋਈ ਅਪਡੇਟ ਹੋਈ ਜ਼ਰੂਰ ਸਾਂਝੀ ਕਰ ਦਿਓ, ਤਾਂ ਕਿ ਹੋਰ ਵੀ ਆਪਣੇ ਜਿਹੜੇ ਆ ਭੈਣ ਭਰਾ ਉਹਨਾਂ ਨੂੰ ਉਸ ਦੇ ਬਾਰੇ ਅਪ ਟੂ ਡੇਟ ਜਿਹੜੀ ਆ ਰੀਸੈਂਟ ਇਨਫੋਰਮੇਸ਼ਨ ਆ ਉਹ ਮਿਲ ਜਾਵੇ। ਜੀ ਬਿਲਕੁਲ। ਜੇ CHP ਟਰੱਕੀ ਦਾ ਪੁੱਛ ਰਹੇ ਆ ਆਪਣੇ ਲਖਬੀਰ ਸਿੰਘ ਹੋਠੀ ਹੁਣੀ IAT ਈਸਟ ਨੂੰ ਲੈ ਕੇ, ਉਹਨਾਂ ਨੇ ਕੁਝ ਘੰਟੇ ਪਹਿਲਾਂ ਅਪਡੇਟ ਜਿਹੜੀ ਉਹ ਪਾਈ ਸੀਗੀ ਵੀ ਡੋਨਰ ਸਮਿਟ ਦੇ ਦੋਨੋਂ ਪਾਸੋਂ ਪੈਸੰਜਰ ਵਹੀਕਲ ਤੇ ਅਸੈਂਸ਼ੀਅਲ ਬਿਗ ਰਿਗਸ ਦੇ ਲਈ ਉਹਨਾਂ ਨੇ ਓਪਨ ਕੀਤਾ ਹੈਗਾ ਆ। ਚੇਨ ਰਿਸਟ੍ਰਿਕਸ਼ਨਸ ਅਜੇ ਵੀ ਇਫੈਕਟ ਦੇ ਵਿੱਚ ਹਨ। ਸੋ IAT ਦੇ ਉੱਤੇ ਇਹ ਜਿਹੜਾ ਦੱਸਿਆ ਗਿਆ ਆ। ਇਨਫੈਕਟ ਹੁਣ ਤੋਂ 4 ਘੰਟੇ ਪਹਿਲਾਂ ਉਹਨਾਂ ਨੇ ਇੱਕ ਹੋਰ ਅਪਡੇਟ ਜਿਹੜੀ ਉਹ ਪਾਈ ਆ IAT ਦੇ ਉੱਤੇ, ਡੋਨਰ ਸਮਿਟ ਦੇ ਉੱਤੇ ਚੇਨ ਕੰਟਰੋਲ ਵੀ ਲਿਫਟ ਜਿਹੜਾ ਆ ਉਹ ਕੀਤਾ ਗਿਆ ਆ। ਤੇ ਅਜੇ ਵੀ ਸਿਰਫ ਪੈਸੰਜਰ ਵਹੀਕਲ ਤੇ ਅਸੈਂਸ਼ੀਅਲ ਟਰੱਕਸ ਨੂੰ ਹੀ ਉੱਥੋਂ ਲੰਘਣ ਦੀ ਇਜਾਜ਼ਤ ਜਿਹੜੀ ਆ ਉਹ ਦਿੱਤੀ ਜਾ ਰਹੀ ਹੈਗੀ ਆ। ਸੋ ਇਸੇ ਤਰ੍ਹਾਂ ਵਿਕਾਸ ਸਰੀਨ ਜੀ ਕਹਿੰਦੇ ਆ ਵੀ ਗ੍ਰੇਪ ਵਾਈਨ ਓਪਨ ਆ, ਜੋ 5 ਜਿੱਥੋਂ ਜਾਂਦਾ ਆ ਬੇਕਰਫੀਲਡ ਤੋਂ ਅੱਗੇ, ਤੇ ਪਰ 58 ਕਲੋਜ਼ਡ ਆ। ਪਿਛਲੇ ਦਿਨਾਂ ਦੇ ਵਿੱਚ ਗ੍ਰੇਪ ਵਾਈਨ ਬੰਦ ਸੀ ਤੇ 58 ਓਪਨ ਸੀਗਾ। ਸੋ ਜਰੂਰ ਅਪਡੇਟ, ਸਾਰਿਆਂ ਦਾ ਧੰਨਵਾਦ ਜੋ ਦੇ ਰਹੇ ਆ, ਤੇ ਹੋਰਨਾਂ ਨੂੰ ਵੀ ਜਿਹੜਾ ਪਤਾ ਚੱਲ ਰਿਹਾ ਹੈ ਜੀ। ਤੇ ਇੱਕ ਕੁਐਸਚਨ ਆਪਣਾ ਫੇਸਬੁੱਕ ਤੇ ਹੋ ਰਿਹਾ ਤਾਰਗਿਲ ਹੋਣਾ ਦਾ ਕਿ ਜਿਹੜਾ 8 ਲੱਖ ਮੀਲ ਤੇ ਟਰੱਕ ਨਾਟ ਗੋਇੰਗ ਟੂ ਕੈਲੀਫੋਰਨੀਆ ਫੋਰ ਨਵੰਬਰ 2023, ਇਹ ਨਵੰਬਰ 2023 ਦਾ ਨਹੀਂ ਹੈਗਾ ਜੀ। ਆਹ ਜਿਹੜਾ ਸਾਲ ਹੈਗਾ, ਇਹ ਤੁਸੀਂ ਸਾਰਾ ਸਾਲ ਜਿਹੜੇ ਆ ਟਰੱਕ ਆਪਣੇ ਰਜਿਸਟਰਡ ਕਰਾਉਣੇ ਆ ਕਾਰ ਦੇ ਨਾਲ, ਤਾਂ ਕਿ ਜਿਹੜੇ ਅਗਲੇ ਸਾਲ ਤੋਂ 2024 ਤੋਂ ਜਿਹੜੇ ਵੀ ਟਰੱਕ 8 ਲੱਖ ਮੀਲ ਤੋਂ ਵੱਧ ਚੱਲ ਜਾਣਗੇ ਜਾਂ 18 ਸਾਲ ਤੋਂ ਵੱਧ ਦੀ ਉਮਰ ਵਾਲੇ ਟਰੱਕ ਜਿਹੜੇ ਆ ਉਹ ਕੋਰਟ ਤੇ ਨਹੀਂ ਜਾ ਸਕਦੇ। ਤੁਹਾਡੀ ਰਜਿਸਟਰ ਕਰਾਉਣ ਦਾ ਸਾਲ ਸਿਰਫ ਇਹੋ ਹੀ ਆ, ਇਸ ਸਾਲ ਹੀ ਆ। ਨੈਕਸਟ ਈਅਰ ਤੁਹਾਡੇ ਟਰੱਕ ਜਿਹੜੇ ਆ ਡੀਜ਼ਲ ਟਰੱਕ ਆ ਉਹ ਰਜਿਸਟਰਡ ਨਹੀਂ ਹੋ ਸਕਦੇ ਕਾਰ ਦੀ ਸਾਈਡ ਦੇ ਉੱਤੇ।